With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਮਾਰਚ 2016 10 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਜੀ ਦੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਹੈ, ਜਿਨ੍ਹਾਂ ਨੂੰ 1931 ਵਿੱਚ 23 ਮਾਰਚ ਨੂੰ 1931 ਵਿੱਚ ਲਾਹੌਰ ਵਿਖੇ ਫਾਂਸੀ ਦਿੱਤੀ ਗਈ ਸੀ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ 20ਵੀਂ ਸਦੀ ਖਾਸ ਤੌਰ ਤੇ ਅੰਗਰੇਜ਼ਾਂ ਦੇ ਖਿਲਾਫ ਸਟਰਗਲ ਕੁਰਬਾਨੀਆਂ ਦਾ ਇਤਿਹਾਸ ਦੇਖਦੇ ਹਾਂ, ਬੇਸ਼ੱਕ 19ਵੀਂ ਸਦੀ 'ਚ 1849 'ਚ ਸਿੱਖ ਰਾਜ ਜਾਣ ਤੋਂ ਇੱਕਦਮ ਬਾਅਦ ਹੀ ਇਹ ਜਿਹੜਾ ਰਿਵੋਲਟ ਲਾਈਨ ਹੈ, ਰਿਬੈਲੀਅਨ ਲਾਈਨ ਹੈ, ਜੋ ਬਗਾਵਤ ਦੀ ਲਾਈਨ ਹੈ, ਸਭ ਤੋਂ ਪਹਿਲਾ ਝੰਡਾ ਭਾਈ ਮਹਾਰਾਜ ਸਿੰਘ ਨੇ ਚੁੱਕਿਆ ਔਰ ਉਹਨਾਂ ਨੇ ਇਹ ਬਿਲਕੁਲ ਕਾਲ ਦਿੱਤੀ ਕਿ ਅੰਗਰੇਜ਼ਾਂ ਨੂੰ ਕੱਢੋ। ਵੱਖਰੀ ਗੱਲ ਹੈ ਕਿ ਮੁਖਬਰੀ ਦੇ ਉੱਤੇ ਉਹ ਸ਼ਾਮ 84 ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਫੜੇ ਗਏ, ਜਲਾਵਤਨ ਕਰਕੇ ਉਹਨਾਂ ਨੂੰ ਸਿੰਗਾਪੁਰ ਦੀ ਜੇਲ੍ਹ 'ਚ ਰੱਖਿਆ ਗਿਆ ਔਰ ਇੱਕ ਹਨੇਰੇ ਸੈੱਲ 'ਚ ਬੰਦ ਕੀਤਾ, ਜਿੱਥੇ ਉਹਨਾਂ ਨੂੰ ਆਲਮੋਸਟ ਟਾਰਚਰ ਕਰਕੇ ਅੰਨੇ ਕਰ ਦਿੱਤਾ ਗਿਆ। ਉੱਥੇ ਉਹਨਾਂ ਦੀ ਮੌਤ ਹੋਈ ਜੀ। ਫਿਰ ਅਸੀਂ ਦੇਖਦੇ ਹਾਂ ਬਾਬਾ ਰਾਮ ਸਿੰਘ ਨਾਮਧਾਰੀ ਦੇ ਰੂਪ 'ਚ ਉਹਨਾਂ ਨੇ ਕਾਲ ਦਿੱਤੀ ਸਪਸ਼ਟ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਔਰ ਉਹਨਾਂ ਨੇ ਜਿਹੜਾ ਬਾਅਦ ਦੇ ਵਿੱਚ ਗਾਂਧੀ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਜੀ ਉਹਨੇ ਨੌਨ ਕੋਆਪਰੇਸ਼ਨ ਸ਼ੁਰੂ ਕੀਤਾ, ਖੱਦਰ ਪਹਿਨਣਾ ਸ਼ੁਰੂ ਕੀਤਾ, ਅੰਗਰੇਜ਼ਾਂ ਦੀਆਂ ਚੀਜ਼ਾਂ ਦੇ ਬਾਈਕਾਟ ਦੀ ਗੱਲ ਕੀਤੀ। ਪਰ ਐਸੇ ਬੇਈਮਾਨ ਨੇ ਇਹਨਾਂ ਦੇ ਸਾਰੇ ਚਿੰਤਕ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਬਾਈਕਾਟ ਲਾਈਨ ਇਹ ਕੂਕਾ ਲਹਿਰ ਨੇ ਸ਼ੁਰੂ ਕੀਤੀ ਕਿ ਅੰਗਰੇਜ਼ਾਂ ਦੀਆਂ ਗੱਡੀਆਂ, ਇਹਨਾਂ ਦੇ ਪੋਸਟ ਆਫਿਸ
ਗਾਂਧੀ ਨੇ ਕੋਈ ਪੋਸਟ ਆਫਿਸ ਬਾਈਕਾਟ ਨਹੀਂ ਸੀ ਕੀਤੇ। ਕੂਕਿਆਂ ਨੇ ਆਪਣਾ ਪੂਰਾ ਹਲਕਾਰਾ ਸਿਸਟਮ ਬਣਾਇਆ ਸੀ ਜਿੱਥੇ ਇਹ ਖੁਦ ਇਹਨਾਂ ਦੇ ਹਲਕਾਰੇ ਚਿੱਠੀਆਂ ਡਿਲੀਵਰ ਕਰਦੇ ਸੀ। ਔਰ ਅੰਗਰੇਜ਼ਾਂ ਦੀਆਂ ਖੁਫੀਆ ਰਿਪੋਰਟਾਂ 'ਚ ਲਿਖਿਆ ਹੋਇਆ ਕਿ ਜਿਹੜੇ ਕੂਕਿਆਂ ਦੇ ਹਲਕਾਰੇ ਜਾਂ ਉਹਨਾਂ ਦਾ ਡਿਲੀਵਰੀ ਸਿਸਟਮ ਸੀ ਉਹ ਅੰਗਰੇਜ਼ਾਂ ਦੇ ਪੋਸਟ ਆਫਿਸਿਸ ਨਾਲੋਂ ਜ਼ਿਆਦਾ ਐਫੀਸ਼ੀਐਂਟ ਸੀ, ਜ਼ਿਆਦਾ ਵੇਲੇ ਸਿਰ ਚਿੱਠੀਆਂ ਮਿਲਦੀਆਂ ਸੀ। ਔਰ ਖੱਦਰ ਪਹਿਨਣ ਦੀ ਗੱਲ ਵੀ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਘਰ ਦੇ ਵਿੱਚ ਹੀ ਤੁਸੀਂ, ਹਰ ਘਰ 'ਚ ਚਰਖਾ ਸੀ ਕਿ ਭਾਈ ਆਪਣੀਆਂ ਲੋੜਾਂ ਖੁਦ ਜਿਹੜੀਆਂ ਨੇ ਪੂਰੀਆਂ ਕਰੋ ਔਰ ਅੰਗਰੇਜ਼ਾਂ ਦੀਆਂ ਮਿੱਲਾਂ ਦੇ ਬਣੇ ਕੱਪੜੇ ਨਾ ਪਾਓ। ਔਰ ਅੱਜ ਵੀ ਜਿਹੜੇ ਆਦਰਸ਼ ਨਾਮਧਾਰੀ ਨੇ ਉਹ ਖੱਦਰ ਹੀ ਪਹਿਨਦੇ ਨੇ ਜੀ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਬਗਾਵਤ ਦੀ ਗੱਲ ਨੂੰ ਅੱਗੇ ਤੋਰਿਆ ਔਰ ਜਦੋਂ ਫਿਰ ਉਹਨਾਂ ਦੀ ਪੇਸ਼ੈਂਸ ਦੀ ਗੱਲ ਆਉਂਦੀ ਹੈ ਕਿ ਕਿਵੇਂ ਤੋਪਾਂ ਦੇ ਸਾਹਮਣੇ ਲੁਧਿਆਣੇ ਦੇ ਵਿੱਚ ਕੂਕੇ ਜਿਹੜੇ ਨੇ 70 ਦੇ ਕਰੀਬ ਔਰ 2 ਥਾਵਾਂ ਤੇ ਅੱਡ-ਅੱਡ ਤੋਪਾਂ ਸਾਹਮਣੇ ਅਡੋਲ ਚਿੱਤ ਬਾਣੀ ਪੜ੍ਹਦੇ, ਬਾਣੀ ਬੜੀ ਵਜਦ ਵਿੱਚ ਪੜ੍ਹਦੇ ਸਨ, ਉੱਚੀ ਉੱਚੀ, ਇਸ ਲਈ ਉਹਨਾਂ ਨੂੰ ਕੂਕੇ ਕਹਿੰਦੇ ਸੀ ਕਿ ਕੂਕਾਂ ਮਾਰਦੇ ਨੇ ਜੀ। ਜਿਹੜੇ ਉਹਨਾਂ ਨੇ ਸ਼ਹੀਦੀਆਂ ਪਾਈਆਂ। ਔਰ ਉਸ ਤੋਂ ਬਾਅਦ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਗਦਰ ਲਹਿਰ ਔਰ ਉਹ ਗਦਰੀ ਬਾਬੇ ਜਿਨ੍ਹਾਂ 'ਚੋਂ ਆਲਮੋਸਟ 98-99% ਸਿੱਖ ਸਨ। ਅਮਰੀਕਾ ਕੈਨੇਡਾ ਤੋਂ ਜਾ ਕੇ ਉਹਨਾਂ ਨੇ ਜਿਸ ਤਰੀਕੇ ਨਾਲ ਗਦਰ ਮਚਾਉਣ ਦੀ ਕੋਸ਼ਿਸ਼ ਕੀਤੀ। ਔਰ ਕਿਉਂਕਿ ਜਦੋਂ ਅਸੀਂ ਅੱਜ ਸ਼ਹੀਦ ਭਗਤ ਸਿੰਘ ਦੀ ਗੱਲ ਕਰਾਂਗੇ ਤੇ ਇਸ ਪਿਛੋਕੜ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦਾ ਆਦਰਸ਼ ਵੀ ਕਰਤਾਰ ਸਿੰਘ ਸਰਾਭਾ ਸੀ। ਕਰਤਾਰ ਸਿੰਘ ਸਰਾਭਾ ਜਿਹੜਾ 14-15 ਸਾਲ ਦਾ ਗੱਭਰੂ ਬਰਕਲੀ ਯੂਨੀਵਰਸਿਟੀ 'ਚ ਪੜ੍ਹਨ ਆਇਆ, 16 ਸਾਲ ਦੀ ਉਮਰ 'ਚ ਉਹਨੇ ਫੁੱਲ ਫਲੈਜ ਰੈਵੋਲੂਸ਼ਨਰੀ ਬਣ ਗਿਆ। 19 ਸਾਲ ਤੱਕ ਪਹੁੰਚਦੇ ਆ ਫਾਂਸੀ ਦੇ ਰੱਸੇ ਤੇ ਉਹ ਝੂਲਿਆ ਔਰ ਅੰਗਰੇਜ਼ਾਂ ਨੂੰ ਉਹਨੇ ਉਹਨਾਂ ਦੇ ਅਦਾਲਤੀ ਸਿਸਟਮ ਨੂੰ ਦੂਸਰੇ ਨੂੰ ਚੈਲੰਜ ਕੀਤਾ। ਜਦੋਂ ਅਸੀਂ ਭਗਤ ਸਿੰਘ ਵਿਚਲੇ ਕਰੈਕਟਰ ਦੇਖਦੇ ਹਾਂ ਤੇ ਫਿਰ ਸਾਨੂੰ ਇਹ ਨਜ਼ਰ ਆਏਗਾ ਕਿ ਕਰਤਾਰ ਸਿੰਘ ਸਰਾਭਾ ਔਰ ਕਰਤਾਰ ਸਿੰਘ ਸਰਾਭਾ ਜਿਹੜੇ ਕਿ ਬੜੇ ਜਿਹੜੇ ਨੇ ਬਲੈਸਡ ਪੋਇਟ ਵੀ ਸਨ, ਚਿੰਤਕ ਵੀ ਸਨ ਔਰ ਭਗਤ ਸਿੰਘ ਵੀ ਜਿਹੜੇ ਖੁਦ ਲਿਖਾਰੀ ਵੀ ਔਰ ਬੜੀ ਛੋਟੀ ਉਮਰ ਦੇ ਵਿੱਚ ਬੇਸ਼ੱਕ ਉਹਨਾਂ ਨੇ ਉਹਨਾਂ ਦੀ ਮੁੱਢਲੀ ਐਜੂਕੇਸ਼ਨ ਡੀਏਵੀ ਸਕੂਲ 'ਚ ਹੋਈ, ਡੀਏਵੀ ਕਾਲਜ 'ਚੋਂ BA ਦੇ ਲਈ ਦਾਖਲ ਹੋਏ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਆਜ਼ਾਦੀ ਦੀ ਗੱਲ ਦੀ ਸ਼ੁਰੂਆਤ ਗਦਰੀਆਂ ਨੇ ਕੀਤੀ ਹੋਈ ਸੀ। ਉਧਰ ਅਸੀਂ ਦੇਖਦੇ ਹਾਂ ਕਿ ਮੋਰਚਾ ਅਕਾਲੀ ਗੁਰਦੁਆਰਾ ਸੁਧਾਰ ਲਹਿਰ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਮੋਰਚੇ ਵੀ ਚੱਲ ਰਹੇ ਸੀ ਜੀ। ਔਰ ਇਸ ਪੀਰੀਅਡ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਭਗਤ ਸਿੰਘ ਦੇ ਸਾਹਮਣੇ ਆਦਰਸ਼ ਸੀ ਉਹ ਕਰਤਾਰ ਸਿੰਘ ਸਰਾਭਾ ਸੀ। ਉਹ ਉਹਨਾਂ ਦੀ ਪਿਕਚਰ ਵੀ ਜਿਹੜੀ ਹੈ ਉਹ ਆਪਣੇ ਵਾਲਟ ਦੇ ਵਿੱਚ, ਬਟੂਏ ਦੇ ਵਿੱਚ, ਆਪਣੇ ਟੇਬਲ ਦੇ ਉੱਤੇ ਵੀ ਰੱਖਦੇ ਸੀ। ਔਰ ਸਰਾਭੇ ਦੀਆਂ ਇਹ ਲਾਈਨਾਂ ਉਹਨਾਂ ਨੂੰ ਬਹੁਤ ਪਸੰਦ ਸੀ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਔਰ ਬੇਸ਼ੱਕ ਗਦਰ ਲਹਿਰ ਜਿਹੜੀ ਹੈ ਉਹ ਇੱਕ ਵਾਵ ਰੋੜੇ ਦੀ ਤਰ੍ਹਾਂ ਆਈ। ਬਹੁਤ ਸਾਰੇ ਜਿਹੜੇ ਨੇ ਫੜੇ ਗਏ ਮੁਖਬਰੀ ਦੇ ਥੱਲੇ, ਕੁਝ ਜਿਹੜੇ ਨੇ ਸਜ਼ਾ ਯਾਫਤਾ ਹੋਏ ਔਰ ਉਹਨਾਂ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੂੰ ਜਿਹੜੇ ਅਖੰਡ ਕੀਰਤਨੀ ਜਥਿਆਂ ਦੇ ਅੱਜ ਵੀ ਜਿਹੜੇ ਰਹਿਣ ਸਬਾਈ ਕੀਰਤਨ ਦੇ ਨਾਲ ਮਸ਼ਹੂਰ ਨੇ ਜਥੇ ਪੰਥ ਦੇ ਵਿੱਚ ਅਖੰਡ ਕੀਰਤਨੀ ਜਥੇ, ਉਹਨਾਂ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ। ਔਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਹੜੇ ਨੇ ਉਹ ਕਰਤਾਰ ਸਿੰਘ ਸਰਾਭਾ ਜਾਂ ਉਹ ਸਾਰੀ ਲਹਿਰ ਦਾ ਆਈਡੀਅਲ ਵੀ ਸਨ। ਔਰ ਭਗਤ ਸਿੰਘ ਦੀ ਸ਼ਹੀਦੀ ਦੇ ਕੰਟੈਕਸਟ 'ਚ ਵੀ ਇਹ ਗੱਲ ਹੋਰ ਵੀ ਇੰਪੋਰਟੈਂਟ ਹੁੰਦੀ ਹੈ ਕਿ ਅਖੀਰਲੀ ਉਹਨਾਂ ਦੀ ਮੁਲਾਕਾਤ ਵੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨਾਲ ਲਾਹੌਰ ਜੇਲ੍ਹ 'ਚ ਹੋਈ ਜਦੋਂ ਕਿ ਉਹਨਾਂ ਦੀ ਉਮਰ ਕੈਦ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਲਾਹੌਰ ਤੋਂ ਰਿਹਾ ਕੀਤਾ ਜਾਣਾ ਸੀ। ਉਸ ਵੱਲ ਵੀ ਮੈਂ ਆਵਾਂਗਾ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਜੇ ਲਗਭਗ 19 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ ਫਾਂਸੀ ਦੇ ਉੱਤੇ ਜਿਹੜਾ ਹੈ ਉਹ ਇਨਕਲਾਬ ਜ਼ਿੰਦਾਬਾਦ ਔਰ ਜਿਹੜੇ ਬ੍ਰਿਟਿਸ਼ ਇੰਪੀਰੀਅਲਿਜ਼ਮ ਨੂੰ ਕੰਡੈਮ ਕਰਦੇ ਆ ਫਾਂਸੀ ਦੇ ਰੱਸੇ ਤੇ ਚੜ੍ਹਦੇ ਨੇ, ਤਾਂ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ 27 ਸਤੰਬਰ 1907 ਨੂੰ ਹੁੰਦਾ ਹੈ ਜ਼ਿਲ੍ਹਾ ਲਾਇਲਪੁਰ ਦੇ ਇੱਕ ਚੱਕ ਦੇ ਵਿੱਚ, ਜਿਹੜੇ ਕਿਉਂਕਿ ਬਹੁਤ ਸਾਰੇ ਹੁਣ ਦੇ ਪੰਜਾਬ ਚੋਂ, ਈਸਟ ਪੰਜਾਬ ਚੋਂ ਜਿਹੜੇ ਨੇ ਮਾਈਗ੍ਰੇਟ ਕਰਕੇ ਉਧਰ ਗਏ ਸੀ। ਉਹਨਾਂ ਦਾ ਪਿੰਡ ਭਾਵੇਂ ਖਟਕਲ ਕਲਾਂ ਸੀ ਉਹਨਾਂ ਦੇ ਪੇਰੈਂਟਸ ਦਾ, ਪਰ ਉਦੋਂ ਪਲੇਗ ਵੀ ਪਈ 20ਵੀਂ ਸਦੀ ਦੀ ਬਿਗਨਿੰਗ 'ਚ ਔਰ ਇਧਰ ਕਾਫੀ ਲੋਕ ਜਿਹੜੇ ਨੇ ਉਹ ਮਾਈਗ੍ਰੇਟ ਹੋਏ। ਸੋ ਅੱਜ ਵੀ ਜਿਹੜਾ ਜੱਦੀ ਘਰ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ ਉਹ ਜ਼ਿਲ੍ਹਾ ਲਾਇਲਪੁਰ 'ਚ ਹੈ ਔਰ ਪਾਕਿਸਤਾਨ ਸਰਕਾਰ ਨੇ ਉਸ ਘਰ ਨੂੰ ਜਿਹੜਾ ਹੈ ਉਹ ਜਿਹੜਾ ਪ੍ਰੀਜ਼ਰਵਡ ਬਿਲਡਿੰਗ ਦੇ ਤੌਰ ਤੇ ਐਲਾਨਿਆ ਔਰ ਉਸ ਦੀ ਫੇਸ ਲਿਫਟ ਵੀ ਕੀਤੀ ਹੈ, ਉਸ ਨੂੰ ਸੰਭਾਲਿਆ ਜਾ ਰਿਹਾ। ਔਰ ਭਗਤ ਸਿੰਘ 1907 'ਚ ਉਹਨਾਂ ਦਾ ਜਨਮ ਹੁੰਦਾ ਔਰ 1931 'ਚ
ਜਿਹੜਾ ਅੱਜ ਦੇ ਦਿਨ 23 ਮਾਰਚ ਨੂੰ ਉਹਨਾਂ ਨੂੰ ਲਾਹੌਰ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ। ਸੋ ਇਹ ਲਗਭਗ 23.5 ਸਾਲ ਦੀ ਉਮਰ ਹੈ ਉਹਨਾਂ ਦੀ। ਔਰ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਅਸੀਂ ਉਹਨਾਂ ਦਾ ਪਰਿਵਾਰਕ ਪਿਛੋਕੜ ਦੇਖਦੇ ਹਾਂ ਤੇ ਉਹਨਾਂ ਦੇ ਪਿਤਾ ਸਰ ਕਿਸ਼ਨ ਸਿੰਘ, ਔਰ ਜਦੋਂ ਭਗਤ ਸਿੰਘ ਦਾ ਜਨਮ ਹੁੰਦਾ ਹੈ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਜੇਲ੍ਹ 'ਚ ਨੇ। ਔਰ ਇਹ ਉਹ ਪੀਰੀਅਡ ਸੀ ਜਦੋਂ ਅਸੀਂ ਇੱਕ ਤਾਂ ਮੁਕੰਮਲ ਆਜ਼ਾਦੀ ਦੀ ਗੱਲ ਵਾਲੀਆਂ ਮੂਵਮੈਂਟਸ ਦਾ ਜ਼ਿਕਰ ਕੀਤਾ ਹੈ, ਭਾਈ ਮਹਾਰਾਜ ਸਿੰਘ, ਕੂਕਾ ਲਹਿਰ ਜਾਂ ਗਦਰੀ ਬਾਬੇ, ਲੇਕਿਨ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ, ਬਿਗਨਿੰਗ ਦੇ ਵਿੱਚ 1907-8 ਦੇ ਨੇੜੇ ਤੇੜੇ ਅਸੀਂ ਦੇਖਦੇ ਹਾਂ 1906 ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇੱਕ ਲਹਿਰ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੀ ਜਿਹਨੂੰ ਪਗੜੀ ਸੰਭਾਲ ਓਏ ਜੱਟਾ, ਕਿਉਂਕਿ ਇਹ ਗੀਤ ਇੱਕ ਲਿਖਾਰੀ ਦਾ ਲਿਖਿਆ ਜਿਹੜਾ ਲੋਕਾਂ ਦੇ ਵਿੱਚ ਜਿਵੇਂ ਪਪੂਲਰ ਹੋਇਆ ਜਿਵੇਂ ਕੋਈ ਲਹਿਰ ਦਾ ਥੀਮ ਸੌਂਗ ਬਣ ਜਾਂਦਾ ਹੈ। ਔਰ ਇਹਦਾ ਰੀਜ਼ਨ ਸੀ ਕਿ 19ਵੀਂ ਸਦੀ ਦੇ ਅਖੀਰ 'ਚ ਅੰਗਰੇਜ਼ਾਂ ਨੇ ਇਹ ਜਿਹੜੇ ਅੱਜ ਲਾਇਲਪੁਰ, ਮਿੰਟਗੋਮਰੀ ਔਰ ਦੂਸਰੇ ਇਲਾਕੇ ਨੇ, ਬੜੇ ਘਣੇ ਜੰਗਲ ਸੀ, ਇਹਨਾਂ ਨੂੰ ਬਾਰ ਕਿਹਾ ਜਾਂਦਾ ਹੈ। ਬਾਰ ਦਾ ਮਤਲਬ ਹੀ ਜੰਗਲ ਹੈ। ਔਰ ਇਹਨਾਂ ਨੂੰ ਆਬਾਦ ਕਰਨ ਦੇ ਲਈ ਇਧਰੋਂ ਕਿਸਾਨ, ਜਿਨ੍ਹਾਂ 'ਚ ਜ਼ਿਆਦਾ ਸਿੱਖ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਉਹਨਾਂ ਨੂੰ ਜਿਹੜੇ ਕਾਸ਼ਤਕਾਰ ਸਨ ਉੱਥੇ ਉਹਨਾਂ ਨੂੰ ਉਹ ਲੈ ਕੇ ਗਏ। ਔਰ ਇਹ ਜ਼ਮੀਨਾਂ ਇਸ ਲਈ ਬਹੁਤ, ਇੱਕ ਤਾਂ ਵਰਜਨ ਲੈਂਡ ਸਨ, ਪਹਿਲਾਂ ਉਹਨਾਂ ਦੇ ਉੱਤੇ ਖੇਤੀ ਨਹੀਂ ਸੀ ਹੋਈ। ਦੂਸਰਾ ਪਾਣੀ, ਕੈਨਾਲ ਸਿਸਟਮ ਅੱਜ ਵੀ ਪਾਕਿਸਤਾਨੀ ਪੰਜਾਬ ਦੇ ਵਿੱਚ ਦੁਨੀਆ ਦਾ ਬੈਸਟ ਜਿਹੜਾ ਨਹਿਰੀ ਸਿਸਟਮ ਹੈ, ਉਹਦਾ ਰੀਜ਼ਨ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਅਖੀਰ ਜਿਹਨੂੰ ਡਿਵੈਲਪ ਕੀਤਾ ਜੀ। ਸੋ ਇਨੀਸ਼ੀਅਲੀ ਤਾਂ ਜ਼ਮੀਨਾਂ ਉਹਨਾਂ ਨੇ ਆਲਮੋਸਟ ਮੁਫਤ ਵਾਂਗ ਦਿੱਤੀਆਂ, ਉਹਨਾਂ ਨੂੰ ਸੀ ਕਿ ਵੀ ਡਿਵੈਲਪ ਕਰੋ। ਬੜੀ ਮਿਹਨਤ ਦੇ ਨਾਲ ਜਿਹੜੇ ਲੋਕ ਗਏ ਜੰਗਲਾਂ ਨੂੰ ਕੱਟਣਾ, ਜੰਗਲੀ ਜਾਨਵਰ ਔਰ ਸੱਪ ਔਰ ਦੂਸਰੇ, ਔਰ ਫਿਰ ਜੰਗਲੀ ਲੋਕ ਜਿਹੜੇ ਜੰਗਲਾਂ ਦੇ ਲੋਕ ਸੀ ਉਹ ਰੈਜ਼ਿਸਟ ਕਰਦੇ ਸੀ। ਸੋ ਜਦੋਂ ਜ਼ਮੀਨਾਂ ਆਬਾਦ ਹੋ ਗਈਆਂ ਉਹਨਾਂ ਦੇ ਵਿੱਚੋਂ ਜਿਹੜੀ ਹੈ ਬਹੁਤ ਫਸਲ ਪੈਦਾ ਹੋਣੀ ਸ਼ੁਰੂ ਹੋਈ। ਉਹ ਫਾਰਮਰ, ਕਿਸਾਨ ਜਿਨ੍ਹਾਂ ਨੇ ਮਿਹਨਤ ਕੀਤੀ, ਉਹਨਾਂ ਨੂੰ ਫਲ ਮਿਲਣ ਲੱਗਾ ਤੇ ਇਹਨਾਂ ਨੇ, ਅੰਗਰੇਜ਼ਾਂ ਨੇ ਇੱਕਦਮ ਜਿਹੜਾ ਨਹਿਰੀ ਪਾਣੀ ਸੀ ਉਸ ਦੇ ਉੱਤੇ ਬਹੁਤ ਸਾਰਾ ਮਾਲੀਆ ਲਾ ਦਿੱਤਾ ਜਾਂ ਟੈਕਸ ਲਾ ਦਿੱਤਾ। ਉਹਨੂੰ ਆਬਕਾਰੀ ਟੈਕਸ ਕਹਿੰਦੇ ਸੀ, ਆਬ ਪਾਣੀ ਨੂੰ ਕਹਿੰਦੇ ਨੇ। ਹੁਣ ਇਹ ਉਹ ਪੀਰੀਅਡ ਸੀ ਕਿ ਇਹਦੇ 'ਚ ਕੋਈ ਧਰਮ ਦਾ ਮਾਮਲਾ ਨਹੀਂ ਸੀ। ਸਿੱਖ, ਮੁਸਲਮਾਨ, ਹਿੰਦੂ ਸਾਰੇ ਕਿਸਾਨਾਂ ਨੇ ਇਸ ਦੇ ਖਿਲਾਫ ਕਿ ਭਾਈ ਇਹ ਜਿਹੜਾ ਸਾਡੇ ਤੇ ਵਾਧੂ ਟੈਕਸ ਲਾਇਆ ਇਸ ਨੂੰ ਵਾਪਸ ਲਿਆ ਜਾਏ, ਇਹ ਲਹਿਰ ਖੜੀ ਕੀਤੀ, ਪਗੜੀ ਸੰਭਾਲ ਓਏ ਜੱਟਾ। ਔਰ ਜ਼ਾਹਰ ਹੈ ਕਿ ਜੱਟ ਦਾ ਮਤਲਬ ਕਾਸ਼ਤਕਾਰ ਹੈ, ਕਿਸਾਨ ਹੈ। ਔਰ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਵੀ ਇਸ ਲਹਿਰ ਦੀ ਰੂਹੇ ਰਵਾਜ਼ ਸੀ। ਔਰ ਜਦੋਂ ਭਗਤ ਸਿੰਘ ਹੋਰਾਂ ਦਾ ਜਨਮ ਹੋਇਆ, ਉਹਨਾਂ ਦੇ ਪਿਤਾ ਕਿਸ਼ਨ ਸਿੰਘ ਇਸ ਲਹਿਰ ਦੇ ਥੱਲੇ ਹੀ ਜੇਲ੍ਹ ਦੇ ਵਿੱਚ ਬੰਦ ਸੀ। ਔਰ ਦੂਸਰਾ ਪਾਰਟ ਅਸੀਂ, ਸੋ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿਸ ਕਿਸਮ ਦੀ ਪਰਿਵਾਰਕ ਗੁੜਤੀ ਸੀ। ਫਿਰ ਜਦੋਂ ਜੈਤੋ ਦਾ ਮੋਰਚਾ 1924 ਦੇ ਵਿੱਚ ਲੱਗਦਾ ਹੈ ਤੇ ਉਦੋਂ ਭਗਤ ਸਿੰਘ ਆਲਮੋਸਟ 17 ਸਾਲ ਦੇ ਨੇ। ਔਰ ਅਸੀਂ ਇਹ ਦੇਖਦੇ ਹਾਂ ਵੀ ਜਿਹੜੇ ਜਥੇ ਉਦੋਂ ਉਹ ਜੈਤੋ ਦੀ ਥਾਂ ਤੇ ਮਸ਼ੀਨ ਗੰਨਾਂ ਬੀੜੀਆਂ ਹੁੰਦੀਆਂ ਸੀ, ਉਹਦੇ ਸਾਹਮਣੇ ਜਾ ਕੇ ਗੋਲੀਆਂ ਖਾਣ ਲਈ ਅਕਾਲ ਤਖਤ ਤੋਂ ਅਰਦਾਸ ਕਰਕੇ ਤੁਰਦੇ ਸੀ ਤੇ ਉਹ ਸਾਰੇ ਪਿੰਡਾਂ ਵਿੱਚ ਦੀ ਹੁੰਦੇ ਜਾਂਦੇ ਸੀ। ਸੋ ਇੱਕ ਤਰੀਕਾ ਸੀ ਜਿੱਥੇ ਲੋਕ ਉਹਨਾਂ ਦੇ ਦਰਸ਼ਨ ਕਰਦੇ ਸੀ ਕਿ ਭਾਈ ਇਹਨਾਂ ਨੇ ਹੁਣ ਸ਼ਹੀਦੀ ਪਾਉਣੀ ਹੈ, ਉਹਨਾਂ ਦੀ ਸਾਂਭ ਸੰਭਾਲ ਕਰਦੇ ਸੀ, ਸੇਵਾ ਕਰਦੇ ਸੀ ਉਹਨਾਂ ਦੀ, ਉੱਥੇ ਉਹ ਮੋਟੀਵੇਟ ਵੀ ਹੁੰਦੇ ਸੀ। ਸੋ ਜਦੋਂ ਇਹ ਜਥਾ ਭਗਤ ਸਿੰਘ ਦੇ ਪਿੰਡ ਕੋਲੋਂ ਦੀ ਲੰਘਿਆ ਜੈਤੋ ਦੇ ਮੋਰਚੇ ਜਾਣ ਲਈ, ਸੋ ਭਗਤ ਸਿੰਘ ਨੇ ਅੱਗੇ ਵੱਧ ਚੜ ਕੇ ਉਹਨਾਂ ਦੀ ਬਹੁਤ ਸੇਵਾ ਕੀਤੀ, ਉਹਨਾਂ ਤੋਂ ਬਹੁਤ ਮੋਟੀਵੇਟ ਵੀ ਹੋਏ। ਔਰ ਉਸ ਦੌਰਾਨ ਹੀ ਭਗਤ ਸਿੰਘ ਦੇ ਖਿਲਾਫ ਜਿਹੜਾ ਉਹ ਵਾਰੰਟ ਗ੍ਰਿਫਤਾਰੀ ਵੀ ਕੱਢੇ ਗਏ। ਹਾਲਾਂ ਕੁਝ ਸਮਾਂ ਖੱਬੇ ਸੱਜੇ ਹੋ ਕੇ ਉਹਨਾਂ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਲਿਆ ਔਰ ਭੇਸ ਬਦਲ ਕੇ ਉਹ ਦਿੱਲੀ 'ਚ ਪਹੁੰਚ ਗਏ। ਪਰ ਉਹਦੇ 'ਚ ਦੂਸਰਾ ਰੀਜ਼ਨ, ਜਦੋਂ ਕਿ ਉਹਨਾਂ ਨੇ ਆਪਣਾ ਘਰ ਛੱਡਿਆ, ਜਦੋਂ ਕਿ ਉਹ ਲਗਭਗ 16 ਸਾਲ ਦੇ, ਉਹਨਾਂ ਜ਼ਮਾਨਿਆਂ 'ਚ ਮੁੰਡਾ 16 ਸਾਲ ਦੀ ਉਮਰ, ਕੁੜੀ 12-13 ਸਾਲ ਦੀ, ਵਿਆਹ ਹੋ ਜਾਂਦੇ ਸੀ ਤੇ ਮਾਪਿਓ ਨੇ ਉਹਦੀਆਂ ਰੁਚੀਆਂ ਦੇਖਦੇ ਆ ਜਿਵੇਂ ਹੁਣ ਦੀ ਲਹਿਰ 'ਚ ਵੀ ਹੁੰਦਾ ਹੈ। ਔਰ ਇਹ ਜਿਹੜਾ ਕੋਈ ਭਗਤ ਬਣਨਾ ਚਾਹੇ, ਰੱਬ ਵੱਲ ਤੁਰਨਾ ਚਾਹੇ, ਉਦੋਂ ਵੀ ਮਾਪਿਓ ਕਹਿੰਦੇ ਨੇ ਕਿ ਭਾਈ ਇਹਨੂੰ ਪਾ ਦਿਓ ਨੱਥ, ਬਣਾ ਦਿਓ ਗ੍ਰਸਤੀ, ਸ਼ਾਇਦ ਨਵੀਂ ਜਿਹੜੀ ਬੀਬੀ ਆਏਗੀ ਉਹੀ ਇਹਨੂੰ ਉਠਾ ਦੇ ਉਸ ਪਾਸਿਓਂ, ਰੱਬ ਵੱਲੋਂ ਆਪਣੇ ਨਾਲ ਜੋੜ ਲਏ। ਫਿਰ ਇਹ ਆਮ ਜਦੋਂ ਜੋਗੀ ਦੂਜੇ ਤੀਜੇ ਵੀ ਦੌੜਦੇ ਸੀ, ਉਹ ਉਹਦਾ ਰੀਜ਼ਨ ਅਦਰਵਾਈਜ਼ ਆਪੋਜ਼ਿਟ ਹੁੰਦਾ ਸੀ। ਤੇ ਜਾਂ ਇਹ ਹੁੰਦਾ ਵੀ ਘਰ ਗ੍ਰਸਤੀ ਦਾ ਜਦੋਂ ਪਏਗਾ ਬੋਝ, ਆਪੇ ਹੀ ਸਭ ਭੁੱਲ ਜਾਏਗਾ, ਆਜ਼ਾਦੀ ਵੀ ਭੁੱਲ ਜਾਏਗੀ ਤੇ ਦੂਜਾ ਵੀ ਭੁੱਲ ਜਾਏਗਾ। ਸੋ ਇਹਨਾਂ ਨੂੰ ਜਦੋਂ ਉਹਨਾਂ ਦੇ ਮਾਤਾ ਪਿਤਾ ਨੇ ਵਿਆਹ ਦੇ ਲਈ ਮਜਬੂਰ ਕੀਤਾ, ਇਹ ਪੜ੍ਹਦੇ ਸੀ DAV ਕਾਲਜ ਜਿਹੜਾ ਆਪਣੇ ਲਾਹੌਰ ਜੀ, ਤੇ ਇਹਨਾਂ ਨੇ ਕਿਹਾ ਕਿ ਮੇਰਾ ਵਿਆਹ ਤਾਂ ਮੌਤ ਲਾੜੀ ਦੇ ਨਾਲ ਹੋਇਆ ਹੋਇਆ। ਔਰ ਜਦੋਂ ਉਹਨਾਂ ਦਾ ਜ਼ਿਆਦਾ ਜ਼ੋਰ ਪਿਆ ਤਾਂ ਉੱਥੋਂ ਘਰੋਂ ਨਿਕਲ ਗਏ ਲਾਹੌਰੋਂ।
ਔਰ ਕਾਨਪੁਰ ਆ ਕੇ ਪ੍ਰਤਾਪ ਨਾਂ ਦਾ ਇੱਕ ਮੈਗਜ਼ੀਨ ਉਹਦੇ ਵਿੱਚ ਅਸਿਸਟੈਂਟ ਐਡੀਟਰ ਦੇ ਤੌਰ ਤੇ ਬਲਵੰਤ ਸਿੰਘ ਦੇ ਨਾਂ ਥੱਲੇ ਲਿਖਣਾ ਸ਼ੁਰੂ ਕੀਤਾ। ਸੋ ਬੜਾ ਇਨਸਪਾਇਰਿੰਗ ਰਾਈਟ ਅਪ ਸੀ, ਇਨਸਪਾਇਰਿੰਗ ਥਾਟ ਸੀ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਉਹਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ, ਜਿਹੜੀ ਕਿ ਇੱਕ ਰੈਵੋਲੂਸ਼ਨਰੀਜ਼ ਦਾ ਗਰੁੱਪ ਸੀ, ਉਸ ਨੂੰ ਜੁਆਇਨ ਕੀਤਾ। ਔਰ ਫਿਰ ਇਹ ਸਫ਼ਰ ਜਿਹੜਾ ਹੈ ਲਗਾਤਾਰਤਾ ਦੇ ਨਾਲ ਤੁਰਦਾ ਰਿਹਾ। ਜਦੋਂ ਅਸੀਂ ਫਿਰ ਲਾਈਮਲਾਈਟ ਦੇਖਦੇ ਹਾਂ, ਉਹਨਾਂ ਦੀਆਂ ਐਕਟੀਵਿਟੀਜ਼ ਲਿਖਣ ਇੰਟੈਲੈਕਚੁਅਲ ਲੈਵਲ ਦੀਆਂ ਸੀ। ਔਰ ਇਹ ਉਹ ਪੀਰੀਅਡ ਸੀ ਕਿ ਜਿਹੜਾ ਸਾਈਮਨ ਕਮਿਸ਼ਨ ਲਾਹੌਰ ਦੇ ਵਿੱਚ ਆਇਆ, 1920s ਦੀ ਗੱਲ ਹੈ, ਫਸਟ ਵਰਲਡ ਵਾਰ ਖਤਮ ਹੋਇਆ ਸੀ। ਔਰ ਉਹਨਾਂ ਨੇ ਕਾਲਾ ਐਕਟ, ਰੌਲਟ ਐਕਟ ਵਰਗੇ ਐਕਟ ਲਾਏ ਔਰ ਇਹ ਕਾਲ ਦਿੱਤੀ ਗਈ ਵੀ ਉਹਦਾ ਬਾਈਕਾਟ ਕੀਤਾ ਜਾਏ। ਹੁਣ ਇੱਥੇ ਇੱਕ ਫਰਾਡ ਸਿਸਟਮ ਜਾਂ ਫਰਾਡ ਸਟੋਰੀ ਹੈ ਜਿਹਨੂੰ ਸਰ ਕਪੂਰ ਸਿੰਘ, ਜਿਹੜੇ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਨੇ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ ਦਿੱਤਾ ਹੈ ਕਿ ਹੁਣ ਲਾਲਾ ਲਾਜਪਤ ਰਾਏ, ਜਿਹੜਾ ਕਿ ਬੇਸ਼ੱਕ ਇਹਦਾ ਨਾਂ ਪਹਿਲਾਂ ਲਾਜਪਤ ਸਿੰਘ ਸੀ, ਹੁਣ ਤਾਂ ਉਹਨੂੰ ਐਨ ਪੂਰਾ ਲਾਲਾ ਬਣਾਇਆ ਹੁੰਦਾ ਹੈ, ਸਿੱਖੀ ਸਰੂਪ ਸੀ ਇਹ, ਢੁੱਡੀ ਕੇ ਜਿਹੜਾ ਹੈ ਉਸ ਦਾ ਰਹਿਣ ਵਾਲਾ, ਜ਼ਿਲ੍ਹਾ ਲੁਧਿਆਣਾ। ਉਸ ਨੇ ਜਿਹੜਾ ਉੱਥੇ ਲੈਕਚਰ ਵੀ ਕੀਤਾ, ਆਲਰੇਡੀ ਬਿਮਾਰ ਚੱਲ ਰਿਹਾ ਸੀ, ਕੁਝ ਹੋਰ ਵੀ ਰੀਜ਼ਨ ਸੀ ਜਿਹੜਾ ਉਸ ਨੂੰ ਡਿਪਰੈਸ਼ਨ ਵੱਲ ਲਿਜਾ ਰਿਹਾ ਸੀ। ਔਰ ਉੱਥੇ ਲਾਠੀਚਾਰਜ ਹਲਕਾ ਹੋਇਆ। ਔਰ ਇਹਨਾਂ ਨੇ ਅਗਲੇ ਦਿਨ, ਕਿਉਂਕਿ ਮੀਡੀਆ ਇਹਨਾਂ ਦੇ ਕੋਲ ਸੀ ਆਰੀਆ ਸਮਾਜੀਆਂ ਦੀ, ਇਹਨਾਂ ਨੇ ਇਹ ਕਹਾਣੀ ਬਣਾ ਦਿੱਤੀ ਕਿ ਜੀ ਜਿਹੜਾ ਸੁਪਰਡੈਂਟ ਪੁਲਿਸ ਸਕਾਟ ਹੈ ਉਹਨੇ ਆਪਣੀ ਲਾਠੀ ਦੇ ਨਾਲ ਲਾਲਾ ਲਾਜਪਤ ਰਾਏ ਨੂੰ ਮਾਰਿਆ ਔਰ ਉਹਦੀ ਮੌਤ ਹੋ ਗਈ। 2-3 ਦਿਨ ਬਾਅਦ ਟੀਬੀ ਵੀ ਸੀ, ਕੋਈ ਹੋਰ ਵੀ ਬਿਮਾਰੀ ਸੀ ਜੀ। ਔਰ ਇਹਨਾਂ ਨੇ ਉਹ ਫਿਰ ਉਹਦੇ ਲਾਜਪਤ ਰਾਏ ਦਾ ਇੱਕ ਡਾਇਲੌਗ ਬਣਾ ਦਿੱਤਾ ਕਿ ਉਹਨੇ ਕਿਹਾ ਕਿ ਮੇਰੇ ਸ਼ਰੀਰ ਪਰ ਪੜੀ एक एक लाठी ब्रिटिश साम्राज्य के ताबूत में कील का काम करेगी। ਹੁਣ ਇਹ ਉਹਨਾਂ ਨੇ ਜਦੋਂ ਸਾਰੀ ਕਹਾਣੀ ਬਣਾਤੀ, ਲਾਜਪਤ ਰਾਏ ਮਰ ਗਿਆ, ਉਹਨੂੰ ਸ਼ਹੀਦ ਬਣਾਤਾ। ਇਹਨਾਂ ਨੇ ਕਹਿਣ ਦਾ ਮਤਲਬ ਪਹਿਲਾਂ ਪੰਜਾਬ ਕੇਸਰੀ ਬਣਾਇਆ, ਉਹਨਾਂ ਨੂੰ ਇਹ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ, ਹੁਣ ਕੇਸਰੀ ਸ਼ੇਰ ਨੂੰ ਵੀ ਕਹਿੰਦੇ ਨੇ, ਪਹਿਲਾਂ ਤਾਂ ਸ਼ੇਰ ਬਣਾਇਆ ਫਿਰ ਸ਼ਹੀਦ ਬਣਾ ਦਿੱਤਾ। ਫਿਰ ਇੱਕ ਦੁਰਗਾ ਨਾਂ ਦੀ ਕਿ ਕਿਹੜੀ ਮਾਈ ਆਈ ਉੱਥੋਂ ਮਹਾਰਾਸ਼ਟਰ ਜੋ ਕਿ ਕਿਹੜੇ ਸੂਬੇ ਚੋਂ, ਉਹਨੇ ਆ ਕੇ ਅੱਗੇ ਬਲਦੀ ਦੇ ਉੱਤੇ ਤੇਲ ਪਾਇਆ। ਉਹਨੇ ਕਿਹਾ क्या पंजाब की जवानी नपुंसक है कि वो लाला जी की मौत का बदला भी नहीं ले सकती। ਹੁਣ ਇਹ ਇੱਕ ਰੀਜ਼ਨ ਹੈ ਜਦੋਂ ਸਰ ਕਪੂਰ ਸਿੰਘ ਹੋਰਾਂ ਨੇ, ਉਹਨਾਂ ਨੇ ਭਗਤ ਸਿੰਘ ਦੀ ਬਹਾਦਰੀ ਜਾਂ ਉਸ ਦਾ ਫਾਂਸੀ ਤੇ ਚੜ੍ਹਨਾ, ਸੱਚ ਦੇ ਲਈ ਖਲੋਣਾ, ਉਸ ਨੂੰ ਐਡਮਾਇਰ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪ੍ਰੋਪੇਗੈਂਡਾ ਹੈ ਉਹਦੇ ਥੱਲੇ ਇਹ ਨੌਜਵਾਨ ਗੁੰਮਰਾਹ ਹੋਏ, ਕਿਉਂਕਿ ਨਾ ਤਾਂ ਲਾਜਪਤ ਰਾਏ ਦੇ, ਉਹ ਕਹਿੰਦਾ ਵੀ ਮੈਂ ਖੁਦ ਮੌਜੂਦ ਸੀ। ਸਰ ਕਪੂਰ ਸਿੰਘ ਨੇ ਕਿਹਾ ਉਸ ਕਿ ਬਈ ਉਹਦੇ ਲਾਠੀ ਜਿਹੜਾ ਛਤਰੀ ਫੜੀ ਹੋਈ ਸੀ, ਛਤਰੀ ਦੇ 2 ਹਲਕੇ ਜਿਹੇ ਡੰਡੇ ਲੱਗੇ ਉਹਦੇ, ਉਹ ਤਾਂ ਲਾਠੀ ਲੱਗੀ ਨਹੀਂ, ਪਰ ਇਹਨਾਂ ਨੇ ਉਹਨੂੰ ਸ਼ਹੀਦ ਬਣਾ ਦਿੱਤਾ। ਹੁਣ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਉਹ ਜਿਹੜੀ ਮਾਈ ਆਈ ਔਰ ਉਹਨੇ ਪੰਜਾਬ ਦੀ ਜਵਾਨੀ ਨੂੰ ਤਾਨਾ ਦਿੱਤਾ ਤੇ ਉਹਨੇ ਫੈਸਲਾ ਕੀਤਾ ਕਿ ਨਹੀਂ, ਅਸੀਂ ਜਿਹੜਾ ਸਕਾਟ ਨੂੰ ਸਜ਼ਾ ਯਾਫਤਾ ਕਰਨਾ। ਹੁਣ ਲਾਹੌਰ ਦੇ ਵਿੱਚ ਪਹੁੰਚੇ ਆਪਣੇ ਸਾਥੀਆਂ ਦੇ ਨਾਲ। ਔਰ ਹੁਣ ਇੱਥੇ ਅਸੀਂ ਦੇਖਦੇ ਹਾਂ ਵੀ ਅੱਜ ਜਦੋਂ ਕੋਈ ਐਸਾ ਵਾਕਿਆ ਹੁੰਦਾ ਹੈ, ਸਾਡੀ ਜੁਝਾਰੂ ਲਹਿਰ ਨੂੰ ਕਿਵੇਂ ਬਦਨਾਮ, ਬੇਗੁਨਾਹ, ਇਹ ਵੋ, ਪਰ ਜਿਹੜੇ ਭਗਤ ਸਿੰਘ ਦੇ ਐਡਮਾਇਰਰ ਨੇ, ਅਸੀਂ ਵੀ ਉਹਨਾਂ ਐਡਮਾਇਰਰਸ ਚੋਂ ਆ, ਪਰ ਜਿਨ੍ਹਾਂ ਨੇ ਅੱਜ ਉਹਨੂੰ ਲਾਰਜਰ ਦੈਨ ਲਾਈਫ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ, ਉਹ ਭੁੱਲ ਜਾਂਦੇ ਨੇ ਕਿ ਵੀ ਜਿਹੜਾ ਅਸਿਸਟੈਂਟ ਸੁਪਰਡੈਂਟ ਪੁਲਿਸ ਸੈਂਡਰਸ ਸੀ, ਜਿਸ ਨੂੰ ਭਗਤ ਸਿੰਘ ਨੇ ਗਲਤੀ ਦੇ ਨਾਲ ਮਾਰਿਆ ਸਕਾਟ ਦੀ ਥਾਂ ਤੇ, ਕਿਉਂਕਿ ਜਦੋਂ ਬਾਹਰ ਨਿਕਲਿਆ ਉਸ ਦਿਨ ਸਕਾਟ ਨਹੀਂ ਆਇਆ ਔਰ ਉਹਨਾਂ ਨੇ ਉਹਨੂੰ ਸੈਂਡਰਸ ਦਾ ਹੀ ਭੁਲੇਖਾ ਖਾ ਕੇ ਉਹਨੂੰ ਮਾਰ ਦਿੱਤਾ। ਔਰ ਉਹਦੇ ਨਾਲ ਜਿਹੜਾ ਇੱਕ ਪਿੱਛਾ ਕਰਨ ਲੱਗਾ ਜਦੋਂ ਇਹਨਾਂ ਦਾ ਇੱਕ ਸਿੱਖ ਸਪਾਈ, ਸਿੱਖ ਕਾਂਸਟੇਬਲ ਜਿਹੜਾ ਸੀ, ਉਹਨੂੰ ਵੀ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ। ਹੁਣ ਗੱਲ ਅਸੀਂ ਬੇਗੁਨਾਹ ਜਾਂ ਦੂਸਰੇ ਦੀ ਕਰਦੇ ਹਾਂ। ਹੁਣ ਉਹਦੇ ਚ ਔਰ ਇਹ ਹੁਣ 2 ਬੇਈਮਾਨੀਆਂ, ਇੱਕ ਤਾਂ ਲਾਜਪਤ ਰਾਏ ਵਾਲੀ ਬੇਈਮਾਨੀ ਮੁੱਢਲੇ ਤੌਰ ਤੇ, ਹੁਣ ਉਹ ਸਿਰਫ ਇੱਕੋ ਹੀ ਮੌਕਾ ਹੈ ਜਦੋਂ ਭਗਤ ਸਿੰਘ ਆਪਣੇ ਕੇਸ ਕਤਲ ਕਰਵਾ ਕੇ ਇੱਕ ਅਮੀਰ ਵਪਾਰੀ ਦੇ ਭੇਸ ਦੇ ਵਿੱਚ ਜਿਹੜਾ ਉਹ ਲਾਹੌਰ ਚੋਂ ਨਿਕਲੇ। ਔਰ ਹੈਟ ਵਾਲੀ ਫੋਟੋ ਉਸ ਪੀਰੀਅਡ ਦੀ ਹੈ। ਬਾਕੀ ਸਾਰਾ ਉਹਨੇ ਜ਼ਿੰਦਗੀ, ਜਵਾਨੀ ਔਰ ਈਵਨ ਸ਼ਹੀਦ ਹੋਣ ਤੋਂ ਪਹਿਲਾਂ, ਜਿਹਦਾ ਮੈਂ ਜ਼ਿਕਰ ਕਰਾਂਗਾ ਕਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਹੋਈ, ਪਰ ਤੁਸੀਂ ਦੇਖੋ ਕਿ ਇਹਨਾਂ ਬੇਈਮਾਨਾਂ ਨੇ ਵਿਚਾਰਧਾਰਕ ਤੌਰ ਤੇ ਭਗਤ ਸਿੰਘ ਨੂੰ ਨਾਸਤਕ ਸਾਬਤ ਕੀਤਾ। ਹਾਲਾਂਕਿ ਜਿੰਨੀਆਂ ਚਿੱਠੀਆਂ ਜੇਲ੍ਹ ਚੋਂ ਭਗਤ ਸਿੰਘ ਨੇ ਆਪਣੀ ਮਾਤਾ ਦੇ ਨਾਂ ਲਿਖੀਆਂ, ਉਹਨਾਂ ਦੇ ਉੱਤੇ ਇੱਕ ਓੰਕਾਰ ਲਿਖਿਆ ਹੁੰਦਾ ਸੀ ਔਰ ਆਪਣੀ ਮਾਤਾ ਨੂੰ ਸਤਿ ਸ੍ਰੀ ਅਕਾਲ ਦੇ ਨਾਲ ਸੰਬੋਧਨ ਕਰਕੇ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਸ ਤਰੀਕੇ ਨਾਲ ਉਹਦੀ ਹੈਟ ਵਾਲੀ ਫੋਟੋ ਅੱਜ ਤੱਕ ਵੀ ਉਸ ਨੂੰ ਪ੍ਰਚਾਰਿਆ ਜਾਂਦਾ ਹੈ। ਔਰ ਜੇ ਡਾਕ ਟਿਕਟ ਵੀ ਜਾਰੀ ਹੋਣੀ ਸੀ ਤਾਂ ਬੜੀ ਸਟਰਗਲ ਕਰਨੀ ਪਈ
ਕਿ ਉਹ ਕਰਨ ਦਾ। ਮੈਨੂੰ ਦੁੱਖ ਹੋਇਆ ਮੈਂ ਜਦੋਂ ਕੱਲ ਦੀ ਅਜੀਤ ਦੇਖੀ, ਕਿਉਂਕਿ ਇੱਕ ਦਿਨ ਪਹਿਲਾਂ ਉੱਥੋਂ ਛਪਦਾ ਹੈ ਅਖਬਾਰ, ਤੇ ਉਹਦੇ ਜਿਹੜੀਆਂ ਫਰੰਟ ਦੇ ਉੱਤੇ ਫੋਟੋਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਸੀ, ਅਜੀਤ ਅਖਬਾਰ ਸਿੱਖਾਂ ਦਾ ਉਹਦੀ ਹੈਟ ਵਾਲੀ ਫੋਟੋ ਲਾਈ ਹੋਈ। ਔਰ ਮੈਨੂੰ ਯਾਦ ਹੈ ਆਪਣੇ ਬਚਪਨ ਤੋਂ ਕਿ ਕਿਵੇਂ ਇਹਦੇ ਲਈ ਚੀਫ ਖਾਲਸਾ ਦੀਵਾਨ ਹੋਏ, ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਮਤੇ ਹੁੰਦੇ ਸੀ ਕਿ ਭਗਤ ਸਿੰਘ ਦੀ ਅਸੀਂ ਦਸਤਾਰ ਵਾਲੀ ਫੋਟੋ ਹੋਣੀ ਚਾਹੀਦੀ ਹੈ ਟਿਕਟ ਤੇ, ਦੂਜੇ ਤੀਜੇ, ਔਰ ਕਾਫੀ ਹੱਦ ਤੱਕ ਉਹਨਾਂ ਨੇ ਮਨਵਾ ਲਿਆ। ਔਰ ਇਹੀ ਗੱਲ ਜਦੋਂ ਪਾਰਲੀਮੈਂਟ ਦੇ ਉਸ ਜਿਹੜਾ ਵੀ ਉਹਨਾਂ ਦਾ ਜਿੱਥੇ ਬੁੱਤ ਲੱਗੇ ਹੋਏ ਨੇ ਭਗਤ ਸਿੰਘ ਦਾ ਬੁੱਤ ਲਾਉਣ ਦੀ ਗੱਲ ਹੋਈ, ਤੇ ਮਨੋਹਰ ਸਿੰਘ ਗਿੱਲ ਜਿਹੜੇ ਬਾਅਦ ਚ ਮਿਨਿਸਟਰ ਵੀ ਰਹੇ, ਮੈਂਬਰ ਪਾਰਲੀਮੈਂਟ ਰਾਜ ਸਭਾ, ਉਹਨਾਂ ਨੂੰ ਲੰਬੀ ਸਟਰਗਲ ਕਰਨੀ ਪਈ ਕਿਉਂਕਿ ਮੈਂਬਰ ਪਾਰਲੀਮੈਂਟ ਸਣੇ ਕਾਂਗਰਸੀਆਂ ਦੇ ਕਾਮਰੇਡਾਂ ਦੇ ਹੈਟ ਵਾਲਾ ਬੁੱਤ ਲਾਉਣਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਭਗਤ ਸਿੰਘ ਦਾ ਵਿਰਸਾ ਸਿੱਖ ਹੈ। ਉਹ ਅਖੀਰ ਤੱਕ ਜਿਹੜਾ ਇੱਕ ਉਹਦਾ ਐਕਟ ਸੀ ਉਹ ਵੀ ਉਹਨੇ ਐਡਮਿਟ ਕੀਤਾ ਵੀ ਉਹਨੇ ਇਹ ਕਿਉਂ ਕੀਤਾ। ਸੋ ਕਹਿਣ ਦਾ ਮਤਲਬ ਹੈ ਵੀ ਇੱਕ ਪਾਸੇ ਹੁਣ ਭਗਤ ਸਿੰਘ ਦੀ ਜੇ ਲੈਗੇਸੀ ਦੇਖਣੀ ਹੋਏ, ਅੱਧੇ ਅੰਗ ਦਾ ਤਾਂ ਜ਼ੋਰ ਲੱਗਾ ਹੋਇਆ ਵੀ ਉਹਨੂੰ ਕਾਮਰੇਡ ਸਾਬਤ ਕਰਨਾ ਹੈ। ਕਾਮਰੇਡਾਂ, ਜਿਨ੍ਹਾਂ ਕਾਮਰੇਡਾਂ ਨੇ 1930ਵਿਆਂ 'ਚ, 64ਵਿਆਂ 'ਚ, 50ਵਿਆਂ 'ਚ, 60ਵਿਆਂ 'ਚ ਕਦੇ ਭਗਤ ਸਿੰਘ ਦਾ ਭੋਗ ਨਹੀਂ ਪਾਇਆ ਜਾਂ ਉਹਨੂੰ ਓਨ ਨਹੀਂ ਕੀਤਾ, ਆਲ ਆਫ ਏ ਸਡਨ ਉਹ ਭਗਤ ਸਿੰਘ ਨੇ ਕੋਈ ਲਿਖਿਆ ਨਹੀਂ ਲਿਖਿਆ, ਇਹਨਾਂ ਨੇ ਹੀ ਲਿਖਿਆ ਉਹਦੀ ਇੱਕ ਲਿਖਤ ਕਿ ਵਾਈ ਆਈ ਐਮ ਐਨ ਏਥੀਇਸਟ, ਕਿ ਮੈਂ ਨਾਸਤਕ ਕਿਉਂ ਹੈ, ਉਹ ਛਾਪ ਕੇ ਵੰਡੀ ਜਾਂਦੇ ਨੇ ਜੀ ਮੈਂ ਨਾਸਤਕ ਕਿਉਂ ਹਾਂ, ਤੇ ਭਗਤ ਸਿੰਘ ਉਹਨਾਂ ਦਾ ਰੋਲ ਮਾਡਲ ਬਣ ਗਿਆ। ਹਾਲਾਂਕਿ ਦੂਜੇ ਪਾਸੇ ਅਸੀਂ ਦੇਖਦੇ ਆਰੀਆ ਸਮਾਜੀ ਹਿੰਦੂਤਵੀ ਸਣੇ ਮੋਹਨ ਭਾਗਵਤ ਦੇ ਔਰ ਉਸ ਤੋਂ ਪਹਿਲਾਂ ਸੁਦਰਸ਼ਨ ਦੇ, ਉਹ ਕਹਿੰਦੇ ਉਹਦਾ ਤਾਂ ਟੱਬਰ ਜਿਹੜਾ ਉਹ ਆਰੀਆ ਸਮਾਜੀ, ਕਿਉਂਕਿ ਭਗਤ ਸਿੰਘ ਦਾ ਇੱਕ ਭਰਾ ਕੁਲਤਾਰ ਸਿੰਘ ਕੇ ਕੀ ਉਹ ਜਨਸੰਘੀਆਂ ਨੇ ਪੱਟ ਲਿਆ ਸੀ ਔਰ ਹੁਣ ਵੀ ਉਹਦੇ ਟੱਬਰ ਦੇ ਅੱਗੋਂ ਸਾਰੇ ਰੋਡ ਮੋੜ ਨੇ ਤੇ ਉਹ ਜਨਸੰਘੀ ਨੇ ਕਿ ਜੀ ਉਹਦੀ ਇਨਸਪੀਰੇਸ਼ਨ ਹਿੰਦੂਤਵਾ ਚੋਂ ਆਈ ਕਿਉਂਕਿ ਉਹ ਆਰੀਆ ਸਮਾਜੀ ਸੀ। ਹੁਣ ਕਾਂਗਰਸੀਆਂ ਨੇ ਜਿਹੜਾ ਜਿਹਨੇ ਗਾਂਧੀ ਇਰਵਿਨ ਪੈਕਟ ਹੋਇਆ ਉਸ ਵੇਲੇ ਸੰਭਾਵਨਾ ਸੀ, ਲਾਰਡ ਇਰਵਿਨ ਇਹ ਚਾਹੁੰਦਾ ਸੀ ਕਿ ਇੱਕ ਵਾਰ ਗਾਂਧੀ ਕਹਿ ਦੇ ਵੀ ਭਗਤ ਸਿੰਘ ਦੀ ਡੈਥ ਸੈਂਟੈਂਸ ਜਿਹੜੀ ਹੈ ਉਹ ਕਮਿਊਟ ਕਰ ਦਿਓ, ਤੇ ਉਹ ਤਿਆਰ ਸੀ। ਲੇਕਿਨ ਗਾਂਧੀ ਐਂਡ ਤੱਕ ਜਿਹੜਾ ਉਹਨੂੰ ਤਾਂ ਲੱਗਦਾ ਸੀ ਵੀ ਇਹ ਹੀਰੋ ਬਣ ਕੇ ਮੇਰੇ ਬਰਾਬਰ ਤੇ ਕਿੱਥੋਂ ਬੈਠੇਗਾ। ਸੋ ਜਿਹੜੀ ਕਾਂਗਰਸ ਕੰਪਲੀਸਿਟ ਸੀ ਉਹ ਵੀ ਹੁਸੈਨੀ ਵਾਲਾ ਪਹੁੰਚੇ ਹੁੰਦੇ ਨੇ, ਅਮਰਿੰਦਰ ਸਿੰਘ ਵੀ ਪਹੁੰਚਿਆ ਸਾਰੇ ਕਿ ਜੀ ਖਟਕਲ ਕਲਾਂ ਔਰ ਹੁਸੈਨੀ ਵਾਲਾ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ, ਖਟਕਲ ਕਲਾਂ ਉਹਨਾਂ ਦਾ ਜਨਮ ਸਥਾਨ, ਉੱਥੇ ਜਾ ਕੇ ਸ਼ਰਧਾਂਜਲੀਆਂ ਦੇ ਰਹੇ ਹੁੰਦੇ ਨੇ। ਤੇ ਅਕਾਲੀ ਇਹਨਾਂ ਦਾ ਹਾਲ ਦੇਖ ਲਓ, ਜਿਨ੍ਹਾਂ ਨੇ ਅੱਜ ਆਪਣੇ ਸਿੱਖਾਂ ਨੂੰ ਜਿਹੜੇ ਪੰਜਾਬ 'ਚ ਸਰਬੱਤ ਖਾਲਸਾ ਕਰਨ ਵਾਲੇ ਨੇ ਦੇਸ਼ ਧਰੋਹੀ ਬਣਾਇਆ ਹੋਇਆ, ਤੇ ਉਹਦੇ ਸੁਖਬੀਰ ਬਾਦਲ ਕਹਿੰਦਾ ਜੀ ਭਗਤ ਸਿੰਘ ਨੂੰ ਜਿਹੜਾ ਭਾਰਤ ਰਤਨ ਦਾ ਅਵਾਰਡ ਮਿਲਣਾ ਚਾਹੀਦਾ। ਉਹ ਜਿਸ ਜ਼ੁਲਮ ਦੇ ਖਿਲਾਫ ਭਗਤ ਸਿੰਘ ਖਲੋਤਾ ਹੈ, ਅੱਜ ਜਿਹੜੇ ਉਸ ਜ਼ੁਲਮ ਦੇ ਖਿਲਾਫ ਖਲੋਂਦੇ ਨੇ ਉਹਨਾਂ ਨੂੰ ਤਾਂ ਤੁਸੀਂ ਦੇਸ਼ ਧਰੋਹੀ ਬਣਾਇਆ ਹੋਇਆ ਔਰ ਕਿਸ ਕਿਸਮ ਦੀਆਂ ਤੁਸੀਂ ਡਰਾਮੇਬਾਜ਼ੀਆਂ ਕਰ ਰਹੇ ਹੋ। ਸੋ ਕੁੱਲ ਮਿਲਾ ਕੇ ਇਹ ਜਿਹੜੀ ਲੈਗੇਸੀ ਹੈ ਭਗਤ ਸਿੰਘ ਦੀ, ਔਰ ਅਖੀਰਲੇ ਤੌਰ ਦੇ ਉੱਤੇ ਜਿਵੇਂ ਕਰਤਾਰ ਸਿੰਘ ਸਰਾਭੇ ਨੇ ਜਦੋਂ ਫਾਈਨਲ ਟ੍ਰਾਇਲ ਚੱਲਿਆ ਜਿਵੇਂ ਸਿਸਟਮ ਨੂੰ ਚੈਲੰਜ ਕੀਤਾ, ਔਰ ਇਸੇ ਤਰ੍ਹਾਂ ਭਗਤ ਸਿੰਘ ਨੇ, ਔਰ ਜੇ ਭਗਤ ਸਿੰਘ ਦੀ ਕੁਰਬਾਨੀ ਨੂੰ ਕਿਸੇ ਨੇ ਉਹਨਾਂ ਦੇ ਲਾਈਫ ਟਾਈਮ 'ਚ ਐਡਮਾਇਰ ਕੀਤਾ ਅਦਰ ਦੈਨ ਦਾ ਕਾਮਨ ਮੈਨ, ਕਾਮਨ ਭਾਵੇਂ ਕੋਈ ਹਿੰਦੂ ਸੀ, ਸਿੱਖ ਸੀ, ਮੁਸਲਮਾਨ ਸੀ, ਭਗਤ ਸਿੰਘ ਨੇ ਐਂਡੀਅਰ ਕੀਤਾ ਆਪਣੇ ਆਪ ਨੂੰ ਲੋਕਾਂ 'ਚ। ਭਗਤ ਸਿੰਘ ਦੀਆਂ ਘੋੜੀਆਂ ਜਿਹੜੀਆਂ ਨੇ ਗਾਈਆਂ ਗਈਆਂ ਜਦੋਂ ਕਿ ਉਹਨੂੰ ਫਾਂਸੀ ਮਿਲਣੀ ਸੀ, ਹਾਲਾਂ ਚੁੱਪ ਚਪੀਤੇ ਫਾਂਸੀ ਲਾਹੌਰ 'ਚ ਦਿੱਤੀ ਗਈ, ਅੱਧ ਜਲੀਆਂ ਲਾਸ਼ਾਂ ਜਿਹੜੀਆਂ ਨੇ ਹੁਸੈਨੀ ਵਾਲਾ ਲਿਆਂਦੀਆਂ ਗਈਆਂ, ਪਰ ਉਹ ਪਾਕਿਸਤਾਨੀ ਸਿੰਗਰਸ ਨੇ ਵੀ ਬੜੇ ਉਸ ਨੂੰ ਘੋੜੀਆਂ ਦੇ ਰੂਪ 'ਚੋਂ ਗਾਇਆ ਹੋਇਆ। ਤੇ ਮਿਸਟਰ ਮੁਹੰਮਦ ਅਲੀ ਜਿਨਾ ਉਹਨਾਂ ਨੇ ਭਗਤ ਸਿੰਘ ਨੂੰ ਨੈਸ਼ਨਲ ਅਸੈਂਬਲੀ 'ਚ ਵੀ ਡਿਫੈਂਡ ਕੀਤਾ, ਜਦੋਂ ਜੇਲ੍ਹ 'ਚ ਸੀ ਉਹਨੇ ਵਰਤ ਰੱਖਿਆ, ਉਹਨੂੰ ਡਿਫੈਂਡ ਕੀਤਾ। ਔਰ ਇਸ ਸਾਰੇ ਦੌਰ 'ਚ ਫਿਰ ਫਾਈਨਲ ਐਕਟ ਭਗਤ ਸਿੰਘ ਦਾ ਜਿਹੜਾ ਲਾਹੌਰ ਵਾਲੇ ਐਕਟ ਤੋਂ ਬਾਅਦ ਸੀ, ਦਿੱਲੀ ਅਸੈਂਬਲੀ ਦੇ ਵਿੱਚ ਉਹਨਾਂ ਦਾ ਆਪਣੇ ਸਾਥੀ ਵਟਕੇਸ਼ਵਰ ਦੱਤ ਦੇ ਨਾਲ ਉਸ ਅਸੈਂਬਲੀ ਦੇ ਵਿੱਚ ਧੂਏ ਵਾਲੇ ਬੰਬ ਸੁੱਟਣਾ, ਫਲਾਇਰ ਸੁੱਟਣਾ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ, ਅੰਗਰੇਜ਼ੋ ਭਾਰਤ ਛੱਡੋ ਦੇ ਨਾਅਰੇ, ਔਰ ਉਹ ਕਿਤੇ ਭੱਜੇ ਨਹੀਂ, ਉੱਥੇ ਹੀ ਰਹੇ। ਔਰ ਉਹਦੇ 'ਚ ਜਦੋਂ ਟ੍ਰਾਇਲ ਚੱਲਿਆ, ਹੁਣ ਜਿਹੜਾ ਸਜ਼ਾ ਭਗਤ ਸਿੰਘ ਨੂੰ ਹੋਈ ਜਾਂ ਫਾਂਸੀ ਹੋਈ ਉਹ ਲਾਹੌਰ ਵਾਲੇ ਕੇਸ 'ਚ ਹੋਈ, ਨਾ ਕਿ ਅਸੈਂਬਲੀ 'ਚ ਬੰਬ ਸੁੱਟਣ ਵਾਲੇ 'ਚ, ਸੈਂਡਰਸ ਨੂੰ ਮਾਰਨ ਦੇ ਕੇਸ 'ਚ। ਔਰ ਉਹਦੇ 'ਚ ਭਗਤ ਸਿੰਘ ਨੇ ਜਿਸ ਤਰੀਕੇ ਨਾਲ ਅਦਾਲਤੀ ਸਿਸਟਮ ਨੂੰ ਚੈਲੰਜ ਕੀਤਾ, ਉਹਨਾਂ ਦੀ ਇਹ ਜਿਹੜੀ ਉਹਨਾਂ ਦਾ ਇਹ ਡਾਇਲੌਗ ਅੱਜ ਵੀ ਕੋਟ ਹੁੰਦਾ ਕਿ ਜਦੋਂ ਕੋਈ ਸਰਕਾਰ ਕੰਨਾਂ ਤੋਂ ਬੋਲੀ ਅੱਖਾਂ ਤੋਂ ਅੰਨੀ ਹੋਏ ਤੇ ਫਿਰ ਉਹਨਾਂ ਨੂੰ ਸੁਣਾਉਣ ਲਈ ਧਮਾਕੇ ਕਰਨੇ ਪੈਂਦੇ ਨੇ। ਸੋ ਉਹ ਇੱਕ ਸਿੱਖ ਨੌਜਵਾਨ ਜਿਹਦੀ ਟ੍ਰੇਨਿੰਗ ਉਸ ਸਿੱਖੀ ਦੀ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੇ ਦਾ ਦਿੱਤਾ ਸੀ, ਉਹ ਹਟਣਾ ਨਹੀਂ ਸੀ ਉਹਨਾਂ ਨੇ ਪਿੱਛੇ।
ਸੋ ਉਹਨਾਂ ਨੇ ਮੌਤ ਨੂੰ ਮੰਗ ਕੇ ਲਿਆ, ਔਰ ਜਿਹੜੀ ਚਾਹਨਾ ਉਹਨਾਂ ਨੇ ਭਰ ਜਵਾਨੀ 'ਚ ਆਪਣੇ ਮਾਪਿਓ ਨੂੰ ਦਰਸਾਈ ਸੀ ਕਿ ਮੇਰਾ ਮੌਤ ਲਾੜੀ ਦੇ ਨਾਲ ਵਿਆਹ ਹੋਇਆ ਹੋਇਆ, ਉਹ ਉਵੇਂ ਹੀ ਉਸੇ ਚਾਅ ਦੇ ਨਾਲ ਜਿਹੜੇ ਨੇ ਉਹ ਫਾਂਸੀ ਦੇ ਰੱਸੇ ਵੱਲ ਗਏ। ਔਰ ਇਸ ਦੌਰ ਦੇ ਵਿੱਚ ਮੈਂ ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਜਦੋਂ ਉਮਰ ਕੈਦ ਉਹਨਾਂ ਦੀ ਪੂਰੀ ਹੋਈ, ਕਿਉਂਕਿ ਉਹ ਗਦਰ ਲਹਿਰ ਕਰਤਾਰ ਸਿੰਘ ਸਰਾਭੇ ਵਾਲੀ ਦਾ ਹਿੱਸਾ ਸਨ, ਲਾਹੌਰ ਤੋਂ ਉਹਨਾਂ ਦੀ ਰਿਲੀਜ਼ ਹੋਣੀ ਸੀ, ਔਰ ਭਗਤ ਸਿੰਘ ਨੇ ਬਹੁਤ ਸਾਰੇ ਸੁਨੇਹੇ ਉਹਨਾਂ ਤੱਕ ਪਹੁੰਚਾਏ ਸਨ ਜੇਲ੍ਹ ਦੇ ਦਰੋਗੇ ਰਾਹੀਂ ਕਿ ਇੱਕ ਵਾਰ ਭਾਈ ਸਾਹਿਬ ਮੈਨੂੰ ਮਿਲ ਲੈਣ। ਭਾਈ ਸਾਹਿਬ ਨੂੰ ਗੁੱਸਾ ਵੀ ਸੀ ਉਸ ਤੇ ਕਿ ਵੀ ਇਹਨੇ ਕੇਸ ਕਤਲ ਕਰਾਏ ਨੇ, ਪਰ ਜਦੋਂ ਉਹਨੇ ਬਾਰ-ਬਾਰ ਇਹ ਬੇਨਤੀਆਂ ਕੀਤੀਆਂ ਭਾਈ ਸਾਹਿਬ ਉਸ ਨੂੰ ਮਿਲੇ। ਔਰ ਇਹ ਕਿਉਂਕਿ ਭਾਈ ਸਾਹਿਬ ਇੱਕ ਸੱਤਵਾਦੀ ਸ਼ਖਸੀਅਤ ਸਨ, ਔਰ ਇਹ ਜ਼ਿਕਰ ਉਹਨਾਂ ਨੇ ਜੇਲ੍ਹ ਚਿੱਠੀਆਂ ਦੇ ਵਿੱਚ ਕੀਤਾ ਕਿ ਕਿਵੇਂ ਭਗਤ ਸਿੰਘ ਦੇ ਨਾਲ ਉਹਨਾਂ ਦੀ ਉਹ ਗੁਫ਼ਤਗੂ ਹੋਈ। ਭਗਤ ਸਿੰਘ ਨੇ ਐਡਮਿਟ ਕੀਤਾ ਕਿ ਭਾਈ ਜੇ ਮੈਂ ਇਹ ਰੂਪ ਨਾ ਬਣਾਉਂਦਾ ਜੋ ਮੈਂ ਆਪਣਾ ਆਪ ਨੂੰ ਬੇਸ਼ਕਲ ਬਦਸ਼ਕਲ ਕੀਤਾ, ਤੇ ਮੈਨੂੰ ਮੈਜੋਰਟੀ ਨੇ ਐਕਸੈਪਟ ਨਹੀਂ ਸੀ ਕਰਨਾ। ਔਰ ਉਹਨੇ ਕਿਹਾ ਕਿ ਜਿਵੇਂ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਨਾਸਤਿਕਤਾ ਦਾ ਵੀ ਪ੍ਰਭਾਵ ਹੋਇਆ। ਔਰ ਇਹ ਜਦੋਂ ਫਿਲਮਾਂ ਵੀ ਭਗਤ ਸਿੰਘ ਤੇ ਬਣਦੀਆਂ ਰਹੀਆਂ, ਔਰ ਅੱਜ ਜਦੋਂ ਇਹ ਕਹਿੰਦੇ ਨੇ ਕਿ ਜੀ ਭਾਰਤ ਮਾਤਾ ਕੀ ਜੈ ਔਰ ਕੋਈ ਧਰਮ ਨਹੀਂ ਰੱਖਦਾ, ਤੇ ਉਹਦੇ 'ਚ ਇਹ ਸ਼ਾਇਦ ਸਾਡੇ ਸਕੂਲ ਡੇਜ਼ ਦੇ ਵਿੱਚ ਫਿਲਮ ਆਈ ਸੀ, ਮੈਨੂੰ ਐਗਜ਼ੈਕਟ ਤਾਂ ਯਾਦ ਨਹੀਂ ਹੈ ਵੀ ਉਹਦੇ 'ਚ ਕੌਣ ਸੀ, ਲੇਕਿਨ ਇੱਕ ਡਾਇਲੌਗ ਸੀ ਕਿ ਜਦੋਂ ਭਗਤ ਸਿੰਘ ਉਸ ਸ਼ਾਮ ਨੂੰ ਕੇਸ ਕਤਲ ਕਰਵਾ ਕੇ ਲਾਹੌਰ 'ਚ ਕਿਤੇ ਵਾਪਸ ਘਰ ਮੁੜਦਾ, ਤੇ ਉਹ ਜਿਹੜਾ ਜਿੱਥੇ ਉਹਨੇ ਠਾਹਰ ਹੈ ਆਪਣੀ ਬਣਾਈ ਹੋਈ, ਉਹਨੂੰ ਪੁੱਛਦਾ ਹੈ ਕਿ ਭਗਤ ਸਿੰਘ ਤੁਮਾਰੇ ਕੇਸ਼ ਕਹਾਂ ਗਏ, ਤੇ ਉਹ ਅੱਗੋਂ ਕਹਿੰਦਾ ਮੈਨੇ ਭਾਰਤ ਮਾਤਾ ਕੇ ਚਰਨੋਂ ਮੇਂ ਅਰਪਣ ਕਰ ਦਿਏ। ਹੁਣ ਜੇ ਤੁਸੀਂ ਅੱਜ ਜਦੋਂ ਅਸੀਂ ਭਾਰਤ ਮਾਤਾ ਕੀ ਜੈ ਸੁਣਦੇ ਹਾਂ, ਤੇ ਇਸ ਕਿਸਮ ਦੇ ਡਾਇਲੌਗ ਜਿਨ੍ਹਾਂ ਥੱਲੇ ਉਹ ਸਟੇਜ ਇਹਨਾਂ ਨੇ ਸੈੱਟ ਕੀਤੀ ਹੋਈ ਸੀ ਕਿ ਤੁਹਾਡੀ ਸਿੱਖੀ ਜਿਹੜੀ ਕਿ ਕੇਸਾਂ ਦੇ ਨਾਲ ਸਿੱਖੀ ਦਾ ਜੋ ਸਬੰਧ ਹੈ, ਉਸ ਨੂੰ ਭਾਈ ਨੰਦ ਲਾਲ ਜੀ ਨੇ ਬਿਆਨ ਕੀਤਾ ਰਹਿਤਨਾਮੇ 'ਚ ਕਿ ਨਿਸ਼ਾਨੇ ਸਿੱਖੀ ਪੰਜ ਹਰਫ ਕਾਫ ਹਰਗਜ਼ ਨਾ ਬਾਸ਼ਦੀ ਪੰਜ ਮੁਆਫ ਕੜਾ ਕਾਰਦ ਕੱਛ ਕੰਗਾ ਬਿਦਾਂ ਬਿਨਾ ਕੇਸ ਹੇ ਚਸਤ ਜ਼ੁਮਲਾ ਨਿਸ਼ਾਨ, ਕਿ ਇਹ ਪੰਜ ਕੱਕੇ ਸਿੱਖੀ ਦਾ ਨਿਸ਼ਾਨ ਨੇ। ਬੇਸ਼ੱਕ ਕਸ਼ਹਿਰਾ ਕੜਾ ਕੰਗਾ ਕਿਰਪਾਨ ਇਹ ਚਾਰ ਨੇ, ਲੇਕਿਨ ਬਿਨਾ ਕੇਸ ਹੇ ਚਸਤ, ਜੇ ਉਹ ਚਾਰ ਕੋਈ ਰੱਖ ਵੀ ਲਏ ਤੇ ਕੇਸਾਂ ਤੋਂ ਬਿਨਾ ਕਿਸੇ ਦੀ ਕੋਈ ਅਹਿਮੀਅਤ ਨਹੀਂ ਹੈ। ਹੇ ਚਸਤ ਉਹ ਜਿਹੜੇ ਨੇ ਬੇਮਾਨੇ ਨੇ। ਸੋ ਜ਼ਾਹਰ ਹੈ ਕਿ ਇੱਥੇ ਫਿਲਾਸਫੀ ਇਹ ਪ੍ਰੀਚ ਕੀਤੀ ਗਈ ਕਿ ਭਾਰਤ ਮਾਂ ਸਿੱਖੀ ਤੋਂ ਵੀ ਉੱਪਰ ਹੈ, ਔਰ ਜੇ ਭਾਰਤ ਮਾਂ ਦੇ ਲਈ ਇਹ ਜਿਹੜੇ ਕੇਸ ਕਤਲ ਕਰਵਾਉਣੇ ਪੈਂਦੇ ਨੇ, ਧਰਮ ਛੱਡਣਾ ਪੈਂਦਾ ਹੈ, ਤੇ ਇਹ ਜਿਹੜਾ ਕਨਫਲਿਕਟ ਹੈ। ਔਰ ਅੱਜ ਵੀ ਜਦੋਂ ਅਸੀਂ ਅੱਜ ਦੇ ਕਰੰਟ ਦੌਰ ਵੱਲ ਦੇਖਦੇ ਹਾਂ, ਸੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨੇ ਭਗਤ ਸਿੰਘ ਨੂੰ ਕਨਫਰੰਟ ਕੀਤਾ ਉਸ ਦੀਆਂ ਰੋਂਗ ਪਰਸੈਪਸ਼ਨਸ ਦੇ ਉੱਤੇ, ਔਰ ਜਦੋਂ ਤੱਕ ਉਹ ਕਨਵਰਸੇਸ਼ਨ ਖਤਮ ਹੋਈ ਉਹਨੇ ਆਪਣਾ ਸਿਰ ਝੁਕਾਇਆ, ਉਹਨੇ ਕਿਹਾ ਕਿ ਜੀ ਮੇਰੇ ਤੋਂ ਇਹ ਬੜੀ ਵੱਡੀ ਗਲਤੀ ਹੋਈ ਔਰ ਮੈਂ ਤੁਹਾਨੂੰ ਮਿਲਣ ਤੋਂ। ਭਾਈ ਸਾਹਿਬ ਬਹੁਤ ਇੱਕ ਰੱਬੀ ਸ਼ਖਸੀਅਤ ਸਨ, ਔਰ ਉਹਨਾਂ ਨੇ ਕਿਹਾ ਜੀ ਮੇਰਾ ਫੇਥ ਵੀ ਵਾਪਸ ਪਰਤਿਆ ਔਰ ਹੁਣ ਮੈਂ ਸਾਬਤ ਸੂਰਤ ਫਾਂਸੀ ਦੇ ਤਖਤੇ ਤੇ ਚੜਾਂਗਾ। ਔਰ ਉਹਨਾਂ ਨੇ ਉਸ ਦਿਨ ਤੋਂ ਬਾਅਦ ਜਿਹੜਾ ਉਹ ਆਪਣੇ ਕੇਸ ਔਰ ਦਾੜੀ ਜਿਵੇਂ ਉਹਨਾਂ ਦਾ ਸੀ ਰੂਪ, ਉਸ ਦੇ ਵਿੱਚ ਹੀ ਉਹਨਾਂ ਨੇ ਉਸ ਨੂੰ ਸਿੱਖੀ ਸਰੂਪ ਦੇ ਵਿੱਚ ਉਹ ਅਖੀਰਲੇ ਜਿਹੜੇ ਨੇ ਉਹਨਾਂ ਨੇ ਸਾਹ ਲਏ ਨੇ। ਲੇਕਿਨ ਇਹਨਾਂ ਨੇ ਉਹ ਹੈਟ ਵਾਲੀ ਫੋਟੋ ਜਿਹੜੀ ਹੈ ਉਹਨੂੰ ਇੱਕ ਭਗਤ ਸਿੰਘ ਦਾ ਟ੍ਰੇਡਮਾਰਕ ਬਣਾ ਕੇ ਪੇਸ਼ ਕੀਤਾ। ਔਰ ਇੱਕ ਗੱਲ ਜਿਹੜੀ ਅੱਜ ਦੇ ਕੰਟੈਕਸਟ 'ਚ ਵੀ ਇੰਪੋਰਟੈਂਟ ਹੈ, ਔਰ ਇਹ ਗੱਲ ਜਿੰਦੇ ਸੁੱਖੇ ਨੇ ਆਪਣੀ ਚਿੱਠੀ 'ਚ ਕੁਲਦੀਪ ਨਈਅਰ ਨੂੰ ਪੁੱਛੀ ਸੀ ਕਿ ਇੱਕ ਪਾਸੇ ਤੁਸੀਂ ਸ਼ਹੀਦ ਭਗਤ ਸਿੰਘ, ਕਿਉਂਕਿ ਉਹ ਤਾਂ ਕਿਤਾਬ ਲਿਖੀ ਆ ਉਹਨੇ, ਵੀ ਉਹਨਾਂ ਨੂੰ ਤੁਸੀਂ ਇੱਕ ਹੀਰੋ ਦੇ ਤੌਰ ਦੇ ਉੱਤੇ ਇਕਬਾਲ ਕਰਦੇ ਹੋ, ਪਰ ਸਾਨੂੰ ਤੁਸੀਂ ਆਤੰਕਵਾਦੀ ਔਰ ਜਿਹੜਾ ਉਹ ਦਹਿਸ਼ਤਗਰਦ ਬਣਾਉਂਦੇ ਹੋ। ਦੱਸੋ ਉਹਨਾਂ ਨੇ ਵੀ ਉਸ ਸਿਸਟਮ ਨੂੰ, ਜਿਹੜਾ ਸਿਸਟਮ ਅਨਜਸਟ ਸੀ, ਜਿਹੜਾ ਸਿਸਟਮ ਅਨਿਆਂ ਕਰਦਾ ਸੀ, ਉਹਨੂੰ ਚੈਲੰਜ ਕੀਤਾ। ਔਰ ਅਸੀਂ ਸਾਡੇ ਅਕਾਲ ਤਖਤ ਤੇ ਹਮਲਾ ਹੋਇਆ, ਸਾਡੀ ਕੌਮ ਦੇ ਉੱਤੇ ਜ਼ੁਲਮ ਹੋਏ ਔਰ ਅਸੀਂ ਵੀ ਉਹਨਾਂ ਨੂੰ ਚੈਲੰਜ ਕੀਤਾ। ਸੋ ਜ਼ਾਹਰ ਹੈ ਕਿ ਉਹ ਭਗਤ ਸਿੰਘ ਉਦੋਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਦੇਸ਼ ਧਰੋਹੀ ਸੀ, ਇਸ ਲਈ ਕੇਸ ਵੀ ਜਿਹੜਾ ਮਰਡਰ ਦਾ ਚੱਲਿਆ, ਮਰਡਰ ਦੇ ਵਿੱਚ ਸਜ਼ਾ ਵੀ ਹੋਈ ਔਰ ਸਜ਼ਾ ਮੌਤ ਦੀ ਸੀ। ਹੁਣ ਅੱਜ ਜਦੋਂ ਕੋਈ ਚੈਲੰਜ ਕਰਦਾ ਹੈ ਔਰ ਸਜ਼ਾ ਹੁੰਦੀ, ਅਸੀਂ ਕਹਿੰਦੇ ਜੀ ਇਹ ਸਾਡੇ ਹੀਰੋ ਨੇ, ਇਹ ਕਹਿੰਦੇ ਨੇ ਨਹੀਂ ਇਹ ਦਹਿਸ਼ਤਗਰਦ ਨੇ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਣ, ਭਾਈ ਬਲਵੰਤ ਸਿੰਘ ਰਾਜੋਆਣਾ ਹੋਣ, ਜਾਂ ਬੀਤੇ ਦੇ ਸਾਡੇ ਜਿੰਦੇ ਸੁੱਖੇ ਹੋਣ। ਔਰ ਮੈਂ ਅਕਸਰ ਇਹ ਡਾਇਲੌਗ ਦੁਹਰਾਉਂਦਾ ਜਾਂ ਲਿਖਦਾ ਕਿ ਜੇ ਜਿੰਦਾ ਸੁੱਖਾ 1920 'ਚ ਹੁੰਦੇ ਤੇ ਉਹਨਾਂ ਨੇ ਭਗਤ ਸਿੰਘ ਦੇ ਸਾਥੀ ਹੋਣਾ ਸੀ, ਤੇ ਜੇ ਭਗਤ ਸਿੰਘ 1980 'ਚ ਹੁੰਦਾ ਤੇ ਉਸ ਨੇ
ਜਿੰਦੇ ਸੁੱਖੇ ਦੇ ਸਾਥੀ ਹੋਣਾ ਸੀ। ਔਰ ਇਹ ਸਾਹਮਣੇ ਹੈ ਕਿ ਵੀ ਇਸ ਜ਼ੁਲਮ ਦਾ ਜਿਹੜਾ ਅਸਰ ਹੈ ਸਿਰਫ ਆਮ ਸਿੱਖਾਂ ਨੇ ਹੀ ਨਹੀਂ, ਈਵਨ ਸ਼ਹੀਦ ਭਗਤ ਸਿੰਘ ਦੀ ਸਕੀ ਭੈਣ ਬੀਬੀ ਕੁਲਵੰਤ ਕੌਰ ਜਿਹੜੇ ਹੁਣ ਸ਼ਾਇਦ 92-93 ਸਾਲ ਦੇ ਨੇ ਜੀ, ਉਹਨਾਂ ਦਾ ਕਰੀਬੀ ਸ਼ਾਇਦ ਜਵਾਈ ਅੱਗੋਂ ਕੁਲਜੀਤ ਸਿੰਘ ਟੱਟ ਜਿਹੜਾ ਅੰਬਾਲਾ ਜੱਟਾਂ ਪਿੰਡ ਦਾ ਸਰਪੰਚ ਸੀ, ਉਹਨੂੰ ਕਿਵੇਂ ਚੁੱਕ ਕੇ ਘਰੋਂ ਟਾਰਚਰ, ਸਰਪੰਚ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਨੇ ਮਾਰਿਆ। ਕਿੰਨੇ ਸਾਲ ਉਹ ਕੇਸ 20+ ਈਅਰਸ ਚੱਲਿਆ, ਬਹੁਤ ਹਲਕੀਆਂ ਜੀਆਂ ਸਜ਼ਾਵਾਂ 5-5 7-7 ਸਾਲ। ਔਰ ਉਹ ਅਜੀਤ ਸਿੰਘ ਜਿਹੜਾ ਉਦੋਂ ਉੱਥੇ ਇੰਸਪੈਕਟਰ ਸੀ, ਬਾਅਦ ਚ SSP ਬਣਿਆ, ਹੁਣ ਇਹ ਆ ਰਿਹਾ। ਈਵਨ ਰਬੈਰੋ ਨੇ ਵੀ ਇਹਨੇ ਵੀ ਕਿਹਾ ਸੀ, ਸ਼ਸ਼ੀਕਾਂਤ ਨੇ ਵੀ, DGP ਨੇ, ਕਿ ਉਹਦੀ ਆਇਡੈਂਟੀਟੀ ਬਦਲ ਗਿਆ, ਉਹਨੂੰ ਬਾਹਰ ਸੈਟਲ ਕੀਤਾ। ਸੋ ਜੇ ਇਸ ਮੁਲਕ ਦੇ ਵਿੱਚ, ਇਸ ਸਿਸਟਮ ਦੇ ਵਿੱਚ ਭਗਤ ਸਿੰਘ ਦਾ ਆਪਣਾ ਇੰਨਾ ਕਰੀਬੀ ਜਿਹੜਾ ਰਿਸ਼ਤੇਦਾਰ ਹੈ ਉਹ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਤੇ ਇਹ ਭਾਰਤ ਸੀ ਜਿਹਦੇ ਲਈ ਭਗਤ ਸਿੰਘ ਜਾਂ ਦੂਸਰਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਕਿ ਭਾਈ ਆਹ ਆਜ਼ਾਦੀ ਹੈ। ਸੋ ਅੱਜ ਵੀ ਜੇ ਇਹ ਗੱਲ ਹੁੰਦੀ ਤਾਂ ਭਗਤ ਸਿੰਘ ਉਸੇ ਤਰ੍ਹਾਂ ਹੀ ਉਹੀ ਤਰੀਕੇ ਅਪਣਾਉਂਦਾ ਹੈ ਜਿਹੜੀ ਗੱਲ ਉਹਨੇ ਦਿੱਲੀ ਦੇ ਵਿੱਚ ਕਹੀ ਸੀ ਉਸ ਮੁਕੱਦਮੇ ਦੇ ਟ੍ਰਾਇਲ ਦੇ ਦੌਰਾਨ, ਕਿ ਜਦੋਂ ਕੋਈ ਸਰਕਾਰ ਜਿਹੜੀ ਆ ਉਹ ਕੰਨਾਂ ਤੋਂ ਬੋਲੀ ਤੇ ਅੱਖਾਂ ਤੋਂ ਅੰਨੀ ਹੁੰਦੀ ਹੈ ਤੇ ਉਸ ਨੂੰ ਫਿਰ ਜਗਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਨੇ। ਸੋ ਅਸੀਂ ਅੱਜ ਸ਼ਹੀਦ ਭਗਤ ਸਿੰਘ ਦੇ ਇਸ ਸ਼ਹੀਦੀ ਦਿਨ ਦੇ ਮੌਕੇ ਉਹਨਾਂ तमाम ਕੌਮ ਦੇ ਨੌਜਵਾਨਾਂ ਨੂੰ, ਉਹਨਾਂ ਮੁਟਿਆਰਾਂ ਨੂੰ ਜਿਨ੍ਹਾਂ ਨੇ ਬੀਤੇ ਸਮੇਂ 'ਚ ਵੀ ਔਰ ਅੱਜ ਵੀ ਜਿਹੜੇ ਸੰਘਰਸ਼ ਦੇ ਰਸਤੇ ਤੇ ਪੇਸ਼ਕਦਮੀ ਕਰ ਰਹੇ ਨੇ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਹੜੇ ਉਸ ਕੌਜ਼ ਦੇ ਲਈ ਜੀ ਰਹੇ ਨੇ ਜਿਹੜਾ ਕੌਮੀ ਆਜ਼ਾਦੀ ਦਾ ਕੌਜ਼ ਹੈ। ਕਿਉਂਕਿ ਜੇ ਭਾਰਤ ਦੇ ਵਿੱਚ ਆਜ਼ਾਦੀ ਮਿਲ ਜਾਂਦੀ ਜਾਂ ਆਜ਼ਾਦੀ ਦਾ ਸਾਹ, ਗਲੋ ਆਫ ਫਰੀडम ਮਿਲਦਾ ਤਾਂ ਫਿਰ ਸਿੱਖਾਂ ਨੂੰ ਖਾਲਿਸਤਾਨ ਦੇ ਲਈ ਝੰਡਾ ਚੁੱਕਣ ਦੀ ਲੋੜ ਨਹੀਂ ਸੀ। ਪਰ ਜਦੋਂ ਇਸ ਭਾਰਤ ਦੀ ਫੌਜ ਹੀ ਸਾਡੇ ਹਰਮੰਦਰ ਤੇ ਹਮਲਾਵਰ ਹੋਈ, ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਹੋਈ, ਤਾਂ ਫਿਰ ਇਹ ਆਜ਼ਾਦੀ ਦੀ ਡਗਰ ਦੇ ਉੱਤੇ ਪੰਥ ਤੁਰਿਆ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਭਗਤ ਸਿੰਘ ਸਾਡੇ ਕੌਮ ਦਾ ਵਿਰਸਾ ਹੈ ਔਰ ਉਹ ਸਾਰੀ ਲੈਗੇਸੀ ਨੂੰ ਅੱਜ ਵੀ ਜਿਹੜੇ ਨੌਜਵਾਨ ਨੇ ਉਹਨਾਂ ਤੋਂ ਪ੍ਰੇਰਨਾ ਲੈਂਦੇ ਨੇ ਔਰ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।